ਉਹਨੇ ਤਾਂ 25 ਸੀਟਾਂ ਦੀ ਮੰਗ ਤੁਸੀਂ ਪਹਿਲਾਂ ਕੀਤੀ ਸੀ ਕਿ ਸਮਝੌਤਾ 10 ਤੇ ਹੋ ਗਿਆ, ਉਹ 15 ਕਿੱਧਰ ਗਈ? ਤੇ ਹੁਣ ਤੁਸੀਂ ਲੜਾਈ ਪਵਾਓਗੇ ਸਾਡੀ ਯਾਰ। ਇਹ ਲੜਾਈ ਦੀ ਮੰਗ ਤੁਸੀਂ ਆਪ ਰੱਖੀ ਸੀ ਨਾ। ਮੰਗ ਤਾਂ ਅਸੀਂ 50 ਦੀ ਰੱਖੀ ਸੀ। ਪੰਜਾਬ ਦੇ ਦੋ ਨਹੀਂ, ਪੰਜਾਬ ਦੇ ਮੁੱਦੇ ਤੇ ਆਪਾਂ 10 ਦੇਵਾਂਗੇ। ਪਰ ਜਿੰਨਾ ਕੁ ਉਸ ਮਾਲਕ ਨੇ ਕੈਪੈਸਿਟੀ ਦਿੱਤੀ, ਮੈਨੂੰ ਨਹੀਂ ਪਤਾ, ਹੁਣ ਮੈਂ ਇਹਨਾਂ ਦੇ ਵਿੱਚ ਤੇ ਬੜਿਆ ਨਹੀਂ। ਇੱਥੇ ਹਰਿਆਣੇ ਦੀ ਗੱਲ ਹੈ, ਮੇਰਾ ਪਿੰਡ ਪੰਜਾਬ 'ਚ ਵੀ ਹੈ, ਮੇਰਾ ਪਿੰਡ ਹਰਿਆਣੇ 'ਚ ਵੀ। ਇਹ ਹੋ ਸਕਦਾ ਹੈ ਕਿ ਸਾਡੇ ਆਉਣ ਤੋਂ ਪਹਿਲਾਂ ਆਮ ਆਦਮੀ ਦਾ ਪਲੜਾ ਭਾਰੀ ਹੋ, ਹੁਣ ਉਹਨਾਂ ਨੂੰ ਨੁਕਸਾਨ ਹੋ ਗਿਆ। ਲੇਕਿਨ ਬੀਜੇਪੀ ਦੇ ਕਿਸੇ ਪਾਸੇ ਹੈ ਹੀ ਨਹੀਂ, ਬੀਜੇਪੀ ਦੇ ਕਿਸੇ ਲਾਈਨ 'ਚ ਹੀ ਨਹੀਂ ਹੈ। ਬੀਜੇਪੀ ਨੂੰ ਫਾਇਦਾ ਕਿਵੇਂ ਹੋਏਗਾ? ਬਿਲਕੁਲ ਨਹੀਂ, ਇਹੋ ਜਿਹਾ ਕੋਈ ਮਸਲਾ ਸਾਹਮਣੇ ਨਹੀਂ ਆਇਆ। ਨਾ ਕਿਸੇ ਨੇ ਇਹ ਐਲਾਨ ਕੀਤਾ ਵੀ ਅਸੀਂ ਸਵਾਲ ਕਰਾਂਗੇ ਤੇ ਵਿਰੋਧ ਕਰਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਉਹਨਾਂ ਵਰਕਰਾਂ ਦੀ ਮਰਜ਼ੀ ਹੈ, ਜਿੱਥੇ ਮਰਜ਼ੀ ਵੋਟ ਪਾ ਸਕਦੇ ਨੇ। ਤਾਂ ਇਹ ਇਲਜ਼ਾਮ ਅੱਜ ਕਿਤੇ ਨਾ ਕਿਤੇ ਹਵਾਵਾਂ 'ਚ ਆ ਰਿਹਾ ਹੈ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੁਹਾਨੂੰ ਆਪਣੇ ਫਾਇਦੇ ਲਈ ਪਲਾਟ ਤੇ ਨਹੀਂ ਕਰਾ ਰਹੀ ਪੰਜਾਬ ਦੀ ਸਿਆਸਤ। ਦੇਖੋ ਜੀ, ਗੱਲ ਇਹ ਹੈ, ਸਾਡਾ ਕਿਸੇ ਡੇਰੇ ਨਾਲ ਵਿਰੋਧ ਨਹੀਂ ਹੈ। ਜਿਹੜਾ ਕੋਈ ਜਿੱਥੇ ਜੁੜਿਆ ਹੈ, ਸਾਨੂੰ ਉਹਦੇ ਨਾਲ ਇਤਰਾਜ਼ ਵੀ ਕੋਈ ਨਹੀਂ ਹੈ। ਤੁਸੀਂ ਰਾਜਨੀਤਿਕ ਮੁੱਦੇ ਲਈ ਤੁਸੀਂ ਰਾਜਨੀਤੀ ਕਰ ਰਹੇ ਹੋ ਪੰਜਾਬ। ਰਾਜਨੀਤਿਕ ਮੁੱਦੇ ਨਹੀਂ ਹੈ। ਸੰਯੁਕਤ ਸੰਘਰਸ਼ ਪਾਰਟੀ ਤੇ ਸੰਯੁਕਤ ਸਮਾਜ ਮੋਰਚਾ, ਇਹਨਾਂ ਦੋਵਾਂ ਦਾ ਸਮਝੌਤਾ ਹੋ ਗਿਆ ਹੈ। ਉਸ ਸਮਝੌਤੇ ਦੇ ਵਿੱਚ ਸੰਯੁਕਤ ਸੰਘਰਸ਼ ਪਾਰਟੀ ਦੇ ਹਿੱਸੇ 10 ਸੀਟਾਂ ਆਈਆਂ ਨੇ। ਉਹਨਾਂ 10 ਸੀਟਾਂ ਦਾ ਅੱਜ ਅਸੀਂ ਆਪਣੇ ਜਿਹੜੇ ਕੈਂਡੀਡੇਟ ਨੇ, ਉਹਨਾਂ 10 ਚੋਂ ਅੱਜ 9 ਦੇ ਨਾਂ ਅਨਾਉਂਸ ਕਰ ਰਹੇ ਨੇ ਤੇ ਇੱਕ ਸੀਟ ਦਾ ਨਾਂ ਬਾਅਦ ਚ ਅਨਾਉਂਸ ਕੀਤਾ ਜਾਏਗਾ। ਇਹਦੇ ਵਿੱਚ ਸਮਾਣੇ ਤੋਂ ਸਰਦਾਰ ਰਸ਼ਪਾਲ ਸਿੰਘ ਜੀ ਜੋੜਾ ਮਾਜਰਾ ਆ ਬੈਠੇ ਨੇ। ਫਤਿਹਗੜ੍ਹ ਸਾਹਿਬ ਤੋਂ ਸਰਬਜੀਤ ਜੀ ਮੱਖਣ ਆ ਖੜੇ ਨੇ। ਨਾਭਾ ਤੋਂ ਵਰਿੰਦਰ ਕੁਮਾਰ ਬਿੱਟੂ ਜੀ, ਗੁਰਦਾਸਪੁਰ ਤੋਂ ਜਿਹੜੇ ਸਾਡੇ ਯੁਵਾ ਪ੍ਰੈਜ਼ੀਡੈਂਟ ਨੇ ਇੰਦਰਪਾਲ ਜੀ ਨੇ, ਸ਼ਾਹਕੋਟ ਤੋਂ ਡਾਕਟਰ ਜਗਤਾਰ ਸਿੰਘ ਚੰਦੀ ਜੋ ਅੱਜ ਪਹੁੰਚ ਨਹੀਂ ਸਕੇ, ਅਜਨਾਲਾ ਤੋਂ ਚਰਨਜੀਤ ਸਿੰਘ ਜੀ ਗਾਲਿਬ ਖੜੇ ਨੇ ਜੀ ਪਿੱਛੇ, ਦਿੜਬਾ ਤੋਂ ਮਾਲਵਿੰਦਰ ਸਿੰਘ ਜੀ ਇੱਧਰ ਖੜੇ ਨੇ ਜੀ, ਤੇ ਦਾਖਾ ਤੋਂ ਹਰਪ੍ਰੀਤ ਸਿੰਘ ਜੀ ਮੱਖੂ, ਇਹ ਤੁਹਾਡੀ ਬਰਾਦਰੀ ਤੋਂ ਹੈ। ਆ ਪੱਤਰਕਾਰਾਂ ਨੂੰ ਤਾਂ ਮਾਨ ਸਨਮਾਨ ਦੇਣਾ ਹੈ ਨਾ। ਤੇ ਸੰਗਰੂਰ ਤੋਂ ਜਗਦੀਪ ਸਿੰਘ ਜੀ ਨੇ, ਜਿਹੜਾ ਮਿੰਟੂ ਤੂਰ ਜਿਨ੍ਹਾਂ ਨੂੰ ਕਹਿੰਦੇ ਨੇ, ਆ ਨੇ। ਤੇ ਇਹ ਕੈਂਡੀਡੇਟ 9 ਜਿਹੜੇ ਨੇ ਅੱਜ ਅਸੀਂ ਅਨਾਉਂਸ ਕਰ ਰਹੇ ਹਾਂ। ਤੇ 10ਵੀਂ ਸੀਟ ਸਾਡੇ ਕੋਲ ਭਲੱਥ ਦੀ ਹੈ। ਭਲੱਥ ਦੀ ਸੀਟ ਉਹ ਅੱਜ ਡਿਕਲੇਅਰ ਨਹੀਂ ਕਰ ਰਹੇ ਹੋ। 1-2 ਦਿਨਾਂ ਦੇ ਵਿੱਚ ਥੋੜ੍ਹਾ ਉਹਦਾ ਸਰਵੇ ਜਿਹੀ ਚੱਲ ਰਿਹਾ ਹੈ ਵੀ ਕਿਹੜਾ ਕੈਂਡੀਡੇਟ ਉੱਥੋਂ ਚੰਗਾ ਹੈ। ਜਿਹੜਾ ਵਧੀਆ ਕੈਂਡੀਡੇਟ ਹੋਏਗਾ ਉਹਨੂੰ ਆਪਾਂ ਉੱਥੋਂ ਡਿਕਲੇਅਰ ਕਰਾਂਗੇ। ਤੇ ਇਹ ਸੀਟਾਂ ਜਿਹੜੀਆਂ ਨੇ, ਸਾਡਾ ਚੁਣਾਵ ਨਿਸ਼ਾਨ ਸਾਨੂੰ ਮਿਲ ਗਿਆ ਹੈ। ਸੰਯੁਕਤ ਸੰਘਰਸ਼ ਪਾਰਟੀ ਦਾ ਕੱਪ ਪਲੇਟ ਨਿਸ਼ਾਨ ਹੈ। ਤੇ ਇਸ ਕੱਪ ਪਲੇਟ ਨਿਸ਼ਾਨ, ਕੱਪ ਪਲੇਟ ਦਾ ਨਿਸ਼ਾਨ ਸਾਨੂੰ ਮਿਲ ਗਿਆ ਹੈ। ਤੇ ਆਹ ਕੱਪ ਪਲੇਟ ਦੇ ਨਿਸ਼ਾਨ ਤੇ ਆਪਾਂ ਚੁਣਾਵ ਲੜਾਂਗੇ। ਤੇ ਅੱਗੇ ਵਾਸਤੇ ਇਸ ਪਾਰਟੀ ਨੂੰ ਪੂਰੇ ਦੇਸ਼ ਦੇ ਵਿੱਚ ਖੜੀ ਕਰਾਂਗੇ। ਪੂਰੇ ਦੇਸ਼ ਦੇ ਵਿੱਚ ਜਿਹੜੇ ਹਾਲਾਤ ਨੇ, ਵਿਵਸਥਾ ਹੈ, ਉਹਨੂੰ ਬਦਲਣ ਵਾਸਤੇ। ਜਿਹੜਾ ਅੱਜ ਪੂੰਜੀਵਾਦ ਦਾ ਰਾਜ ਹੋ ਗਿਆ ਹੈ, ਪੈਸੇ ਤੋਂ ਸੱਤਾ ਤੇ ਸੱਤਾ ਤੋਂ ਪੈਸਾ, ਜਿਹੜੇ ਅੱਜ ਸੱਤਾ ਦੇ ਵਿੱਚ ਲੋਕ ਜਾ ਰਹੇ ਨੇ, ਉਹ ਜਾਂ ਤੇ ਆਪਣਾ ਢਿੱਡ ਭਰਨ ਵਾਸਤੇ ਜਾ ਰਹੇ ਨੇ ਜਾਂ ਫਿਰ ਆਪਣੀ ਚੌਧਰ ਵਾਸਤੇ ਜਾ ਰਹੇ ਨੇ। ਉਸ ਚੀਜ਼ ਨੂੰ ਸਾਨੂੰ ਬਦਲਣ ਦੀ ਲੋੜ ਹੈ। ਤੇ ਆ ਜਿਹੜੀ ਟਿਕਟਾਂ ਹੈ, ਆ ਟਿਕਟਾਂ ਵੀ ਅਸੀਂ
ਲੋਕਾਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਜਿਹੜੇ ਸਾਡੇ ਉਮੀਦਵਾਰ ਨੇ ਉਹਨਾਂ ਨੂੰ ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਟਿਕਟਾਂ ਵਿਤਰਿਤ ਕਰਾਂਗੇ, ਹਰਿਮੰਦਰ ਸਾਹਿਬ ਦੇ ਵਿੱਚ ਜਾ ਕੇ ਟਿਕਟਾਂ ਦੇਵਾਂਗੇ, ਤਾਂ ਕਿ ਉਸ ਰੱਬ ਨੂੰ ਮੰਨਦੇ ਹੋਏ ਆਪਾਂ ਸਹੀ ਰਸਤੇ ਤੇ ਚੱਲ ਸਕੀਏ। ਉੱਥੇ ਜਾ ਕੇ ਇਹਨਾਂ ਨੂੰ ਟਿਕਟਾਂ ਦੇਵਾਂਗੇ ਤੇ ਪੂਰੇ ਦੇਸ਼ ਦੇ ਵਿੱਚ ਚੰਗੇ ਵਾਸਤੇ ਇਸ ਪਾਰਟੀ ਦਾ ਫੈਲਾਓ ਕੀਤਾ ਜਾਏਗਾ। ਸਾਰਿਆਂ ਦਾ ਧੰਨਵਾਦ। ਤੁਸੀਂ ਦੋ ਬਹੁਤ ਖੁਸ਼ੀ ਹੋਈ ਹੈ ਜੀ। ਰਿਸ਼ਪਾਲ ਜੀ ਜੋੜਾ ਮਾਜਰਾ ਨੇ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਨੇ ਸੰਯੁਕਤ ਸੰਘਰਸ਼ ਪਾਰਟੀ ਜੀ। ਇੱਕ ਤਾਂ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਜਿਹੜਾ ਕਿਸਾਨਾਂ ਨੂੰ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਸੰਯੁਕਤ ਸਮਾਜ ਮੋਰਚਾ ਤੇ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਇਕੱਠੇ ਹੋ ਕੇ ਇਲੈਕਸ਼ਨਾਂ ਲੜੀਆਂ ਜਾ ਰਹੀਆਂ ਨੇ। ਇਹ ਜਿਹੜੀ ਲੋਕਾਂ ਦੀ ਭਾਵਨਾ ਸੀ ਉਹਨੂੰ ਲੈ ਕੇ ਅਸੀਂ ਇਹ ਫੈਸਲਾ ਕੀਤਾ ਹੈ ਤਾਂ ਜੋ ਪੰਜਾਬ ਦੇ ਵਿੱਚ ਜਿਹੜਾ ਮਾਹੌਲ ਬਣਿਆ ਹੈ ਉਹਨੂੰ ਹੋਰ ਤਕੜਾ ਕੀਤਾ ਜਾ ਸਕੇ ਤੇ ਲੋਕਾਂ ਦੀ ਭਾਵਨਾ ਨੂੰ ਹੋਰ ਪ੍ਰਬਲ ਕੀਤਾ ਜਾ ਸਕੇ। ਤੇ ਅੱਜ ਅਸੀਂ ਇਹ ਸੀਟਾਂ ਅਨਾਉਂਸ ਕਰਕੇ ਮਾਣ ਹਾਸਲ ਕਰ ਰਹੇ ਹਾਂ ਕਿ ਲੋਕਾਂ ਦੀ ਸੋਚ ਦੇ ਮੁਤਾਬਕ ਅਸੀਂ ਇਹ ਟਿਕਟਾਂ ਦਿੱਤੀਆਂ ਨੇ। ਸੋ ਕੋਈ ਹੋਰ ਸਵਾਲ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ। ਰੋੜੇ ਸਾਹਿਬ 25 ਸੀਟਾਂ ਦੀ ਮੰਗ ਤੁਸੀਂ ਪਹਿਲਾਂ ਕੀਤੀ ਸੀ ਕਿ ਸਮਝੌਤਾ 10 ਤੇ ਹੋ ਗਿਆ, ਉਹ 15 ਕਿੱਧਰ ਨਹੀਂ? ਤੇ ਹੁਣ ਤੁਸੀਂ ਲੜਾਈ ਪਵਾਓਗੇ ਸਾਡੀ ਯਾਰ। ਨਹੀਂ ਲੜਾਈ ਨਹੀਂ, ਮੰਗ ਤੁਸੀਂ ਆਪ ਰੱਖੀ ਸੀ ਨਾ। ਮੰਗ ਤਾਂ ਅਸੀਂ 50 ਦੀ ਰੱਖੀ ਸੀ, ਪਰ ਲੋਕਾਂ ਦੀ ਜਿਹੜੀ ਭਾਵਨਾ ਹੈ ਉਹ ਇਹ ਸੀ ਵੀ ਯਾਰ ਇਕੱਠੇ ਹੋ ਕੇ ਹੀ ਲੜੋ। ਤੇ ਦੇਖੋ ਹੋਣਾ ਤੇ ਕੀ ਅੱਗੇ ਉਹ ਮਾਲਕ ਜਾਣੇ ਰੱਬ ਜਾਣੇ, ਪਰ ਸਾਡੇ ਤੇ ਕਿਸੇ ਤਰ੍ਹਾਂ ਦਾ ਦਾਗ ਨਾ ਲੱਗ ਜੇ। ਇਹ ਨਾ ਹੋ ਜੇ ਵੀ ਯਾਰ ਇਹਨਾਂ ਨੇ ਦੋ ਫਾੜ ਕਰਤਾ। ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਸਾਨੂੰ ਜੋ ਵੀ ਮਿਲਿਆ ਅਸੀਂ ਉਸੇ ਤੇ ਸਬਰ ਕੀਤਾ ਲੋਕਾਂ ਦੇ ਭਾਵਨਾ ਵਾਸਤੇ। ਹੈ ਜੀ? ਨਹੀਂ, ਮੈਂ ਚੋਣ ਨਹੀਂ ਲੜ ਰਿਹਾ। ਦੇਖੋ ਕਿਉਂ ਦਾ ਚੀਜ਼ ਤੇ ਇਹ ਹੈ ਬਈ ਲੋਕ ਇਹ ਨਾ ਸਮਝਣ ਵੀ ਇਹ ਕਿਤੇ ਆਪਣੇ ਢਿੱਡ ਵਾਸਤੇ ਪੰਜਾਬ ਵਿੱਚ ਆ ਕੇ ਵੜੇ ਆ, ਆਪਣੇ ਆਪ ਨੂੰ ਕੋਈ ਕਮਾਉਣ ਵਾਸਤੇ ਜਾਂ ਕੁਛ ਇਹ ਕੋਈ ਲਾਲਚ ਦੇ ਵਿੱਚ ਪੰਜਾਬ ਵਿੱਚ ਆ ਕੇ ਵੜੇ ਆ। ਇਸ ਕਰਕੇ ਮੈਂ ਪਹਿਲਾਂ ਤੋਂ ਇਹ ਕਹਿ ਕੇ ਚੱਲਿਆ ਵਾਂ ਕਿ ਆਪਾਂ ਜਿਹੜਾ ਹੈ ਉਹ ਇੱਕ ਸਮਾਜ ਜਿਹੜੇ ਰਾਜਨੀਤੀ ਦਾ ਜਿਹੜਾ ਭ੍ਰਸ਼ਟ ਹੋ ਗਈ ਹੈ, ਜਿਹੜੀ ਇੱਕ ਤਰ੍ਹਾਂ ਤੋਂ ਰਾਜਨੀਤੀ ਨੂੰ ਬਿਜ਼ਨਸ ਬਣਾ ਲਿਆ ਹੈ, ਉਹਨੂੰ ਬਦਲਣ ਦਾ ਮਤਲਬ ਹੈ ਮੇਰਾ, ਕੋਈ ਚੌਧਰ ਕਰਨ ਦਾ ਮਤਲਬ ਨਹੀਂ। ਸਾਡੇ 10 ਉਮੀਦਵਾਰ ਜਿਹੜੇ ਤੁਸੀਂ ਕਰਵਾਏ ਨੇ, ਇਹ ਲੱਗਦਾ ਵੀ ਪੰਜਾਬ ਬਦਲ ਲੈਣਗੇ, ਪੰਜਾਬ ਦੀ ਗੱਲ ਚੁੱਕ ਲੈਣਗੇ। ਪੰਜਾਬ ਦਾ ਕੋਈ ਵੀ ਦੋ ਮੁੱਦੇ ਦੱਸੋ ਜਿਹੜੇ ਤੁਹਾਨੂੰ ਲੱਗਦਾ ਵੀ ਅੱਗੇ ਲੈ ਕੇ ਜਾਣੇ ਚਾਹੀਦੇ। ਦੇਖੋ ਪੰਜਾਬ ਦੇ ਦੋ ਨਹੀਂ, ਪੰਜਾਬ ਦੇ ਮੁੱਦੇ ਤੇ ਆਪਾਂ 10 ਦੇਵਾਂਗੇ, ਪਰ ਜਿੰਨਾ ਕੁ ਉਸ ਮਾਲਕ ਨੇ ਕੈਪੈਸਿਟੀ ਦਿੱਤੀ ਹੈ, ਮੈਨੂੰ ਨਹੀਂ ਪਤਾ, ਹੁਣ ਮੈਂ ਇਹਨਾਂ ਦੇ ਵਿੱਚ ਤੇ ਵੜਿਆ ਨਹੀਂ, ਪਰ ਜਿੰਨੀ ਕੁ ਉਸ ਮਾਲਕ ਨੇ ਕੈਪੈਸਿਟੀ ਦਿੱਤੀ ਹੈ, ਜਿੰਨੀ ਕੁ ਉਸ ਮਾਲਕ ਨੇ ਬੁੱਧੀ ਦਿੱਤੀ ਹੈ, ਉਹਦੇ ਅਨੁਸਾਰ ਆਪਾਂ ਸੇਵਾ ਕਰ ਸਕਦੇ ਹਾਂ। ਜਿੰਨੀ ਸਮਰੱਥਾ ਦਿੱਤੀ ਨਹੀਂ ਉਹ ਆਪਾਂ ਵਰਤ ਨਹੀਂ ਸਕਦੇ, ਜਿੰਨੀ ਤਾਕਤ ਦਿੱਤੀ ਨਹੀਂ ਉਹ ਵਰਤ ਨਹੀਂ ਸਕਦੇ। ਆਪਣੇ ਵੱਲੋਂ ਅਸੀਂ ਇਹ ਚੰਗੇ ਲੱਭੇ ਨੇ, ਆਪਣੇ ਵੱਲੋਂ ਵਧੀਆ ਲੱਭੇ ਨੇ, ਆਪਣੇ ਵੱਲੋਂ ਅਸੀਂ ਇਹਨਾਂ ਨੂੰ ਇਹ ਕਹਿ ਕੇ ਚੱਲੇ ਹਾਂ ਵੀ ਜੇ ਸੱਤਾ ਦੇ ਵਿੱਚ ਹਿੱਸਾ ਆਉਂਦਾ ਹੈ ਫਿਰ ਉਸ ਹਿਸਾਬ ਨਾਲ ਕੰਮ ਕਰਨਾ ਹੈ। ਜੇ ਸੱਤਾ ਦੇ ਵਿੱਚ ਹਿੱਸਾ ਨਹੀਂ ਆਉਂਦਾ ਤੇ ਸਾਡੀ ਗੱਲ ਸੱਤਾ ਨਹੀਂ ਮੰਨਦੀ, ਆਪਾਂ ਜੋ ਕੁਝ ਕਹਿ ਕੇ ਚੱਲ ਰਹੇ ਹਾਂ ਉਹ ਸੱਤਾ ਨਹੀਂ ਮੰਨਦੀ, ਤੇ ਫਿਰ ਆਪਾਂ ਨੇ ਸੜਕ ਦੀ ਲੜਾਈ ਲੜਨੀ। ਦੇਖੋ ਪਹਿਲੀ ਗੱਲ ਤੇ ਇਹ ਹੈ, ਜਿੱਥੇ ਹਰਿਆਣੇ ਦੀ ਗੱਲ ਹੈ, ਮੇਰਾ ਪਿੰਡ ਪੰਜਾਬ 'ਚ ਵੀ ਹੈ, ਮੇਰਾ ਪਿੰਡ ਹਰਿਆਣੇ 'ਚ ਵੀ ਹੈ, ਮੇਰੀ ਜ਼ਮੀਨ ਵੀ ਪੰਜਾਬ 'ਚ ਹੈ, ਮੇਰਾ ਘਰ ਵੀ ਪੰਜਾਬ 'ਚ ਹੈ, ਮਰਦਾਪੁਰ ਪਿੰਡ ਹੈ ਘਨੌਰ ਹਲਕੇ 'ਚ। ਸਾਡਾ ਇੱਕ ਭਰਾ ਇੱਥੇ ਰਹਿੰਦਾ ਸੀ, 3 ਅਸੀਂ ਉੱਥੇ ਰਹਿੰਦੇ ਸੀ, ਸਾਡਾ ਬਾਪੂ ਜੀ ਇੱਥੇ ਰਹਿੰਦੇ ਸੀ। ਦੂਜੀ ਗੱਲ, ਸੀਟਾਂ ਕੱਢਣ ਵਾਲੀਆਂ ਤੇ ਨਾ ਕੱਢਣ ਵਾਲੀਆਂ ਇਹ ਉਸ ਮਾਲਕ ਨੂੰ ਪਤਾ ਹੈ, ਪਰ ਜੇ ਲੋਕ ਇਹਨਾਂ ਕਾਨੂੰਨਾਂ ਤੋਂ, ਇਹਨਾਂ ਸਰਕਾਰਾਂ ਤੋਂ, ਇਸ ਤਰ੍ਹਾਂ ਦੇ ਰਾਜ ਤੋਂ ਜੇ ਦੁਖੀ ਨੇ, ਫਿਰ ਅਸੀਂ ਉਹਨਾਂ ਨੂੰ ਇੱਕ ਪਲੇਟਫਾਰਮ ਦੇ ਰਹੇ ਹਾਂ, ਵੀ ਤੁਹਾਨੂੰ ਇੱਕ ਵਿਕਲਪ ਦੇ ਰਹੇ ਹਾਂ। ਉਹ ਕਹਿ ਰਹੇ ਜੀ ਪਾਈਏ ਕਿਹਨੂੰ, ਆਮ ਆਦਮੀ ਨੂੰ ਪਾਈਏ ਕਿ ਆਪਾਂ ਕਾਂਗਰਸ ਨੂੰ ਪਾਈਏ ਕਿ ਆਪਾਂ ਅਕਾਲੀ ਦਲ ਨੂੰ ਪਾਈਏ, ਬੀਜੇਪੀ ਨੂੰ ਪਾਈਏ ਕਿਹਨੂੰ? ਲੋਕਾਂ ਦਾ ਸਵਾਲ ਇਹ ਹੁੰਦਾ। ਆਪਾਂ ਇੱਕ ਵਿਕਲਪ ਦੇ ਰਹੇ ਹਾਂ। ਦੇਖੋ ਭਰਾਓ, ਤੁਹਾਡੇ ਸਾਹਮਣੇ ਇਹ ਵਿਕਲਪ ਹੈ, ਤੁਸੀਂ ਆਪਣਾ ਰਾਜ ਲਿਆ ਸਕਦੇ ਹੋ। ਕਿਸਾਨਾਂ ਦੀ ਵੋਟ 80 ਲੱਖ ਵੋਟ ਪੰਜਾਬ ਦੇ ਵਿੱਚ ਕੇਵਲ ਕਿਸਾਨਾਂ ਦੀ ਹੈ। 59 ਲੱਖ ਵੋਟ ਦੇ ਨਾਲ ਸਰਕਾਰ ਬਣੀ ਹੈ। ਇਕੱਲੇ ਕਿਸਾਨ ਆਪਣੀ ਵੋਟ ਆਪਣੀ ਸਰਕਾਰ ਲਿਆ ਸਕਦੇ ਨੇ। ਉਹਨਾਂ ਦੇ ਨਾਲ ਉਹਨਾਂ ਦੇ ਮਜ਼ਦੂਰ, ਇੰਨੀ ਗਿਣਤੀ ਉਹਨਾਂ ਦੀ ਵੀ ਹੈ, ਉਹਨਾਂ ਨੂੰ ਵੀ ਨਿਚੋੜ ਲਿਆ ਗਿਆ ਬਈ ਇਹਨਾਂ ਦੀ ਇੰਨੀ ਤਾਕਤ ਬਣਦੀ ਹੈ ਵੀ ਇਹ 2 ਵਾਰੀ ਸਰਕਾਰ ਬਣਾ ਸਕਦੇ ਨੇ।
ਤੇ ਇਸ ਕਰਕੇ ਅਸੀਂ ਉਹਨਾਂ ਨੂੰ ਵਿਕਲਪ ਦੇ ਰਹੇ ਹਾਂ, ਉਹਨਾਂ ਨੂੰ ਸਮਝਾ ਰਹੇ ਹਾਂ। ਅਸੀਂ ਸਮਝਾ ਸਕਦੇ ਹਾਂ, ਵੋਟ ਧੱਕੇ ਨਾਲ ਨਹੀਂ ਪੈਂਦੀ, ਨਾ ਕੋਈ ਵੋਟ ਕੋਈ ਲਿਹਾਜ਼ 'ਚ ਪਾਣੀ ਚਾਹੀਦੀ ਹੈ, ਨਾ, ਕਿਉਂਕਿ ਆਪਾਂ ਸਰਕਾਰ ਚੁਣਨੀ ਹੈ, ਆਪਣਾ ਭਵਿੱਖ ਚੁਣਨਾ ਹੈ। ਉਸ ਕਰਕੇ ਆਪਾਂ ਲੋਕਾਂ ਨੂੰ ਵਿਕਲਪ ਦੇ ਰਹੇ ਹਾਂ। ਸਮਝਾਉਣ ਦੀ ਜਿੰਨੀ ਕੁ ਉੱਪਰਾਂ ਨੇ ਸਮਰੱਥਾ ਦਿੱਤੀ ਹੈ, ਉਸ ਸਮਰੱਥਾ ਨਾਲ ਸਾਰਿਆਂ ਨੂੰ ਜ਼ਰੂਰ ਸਮਝਾਵਾਂਗੇ। ਪੰਜਾਬ ਦੀ ਰਾਜਨੀਤੀ ਦੇ ਵਿੱਚ ਜਦੋਂ ਗਣਿਤ ਕੀਤਾ ਜਾਂਦਾ ਤਾਂ ਕਿਸਾਨਾਂ ਦੀ ਜਿਹੜੀ ਪਾਰਟੀ ਹੈਗੀ ਹੈ ਤਾਂ ਸਿੱਧਾ ਤੌਰ ਤੇ ਨੁਕਸਾਨ ਜਿਹੜਾ ਆਮ ਆਦਮੀ ਪਾਰਟੀ ਨੂੰ ਮਿਲਿਆ ਜਾਂਦਾ ਤੇ ਬੀਜੇਪੀ ਨੂੰ ਫਾਇਦਾ ਹੁੰਦਾ। ਇਸ ਤਰੀਕੇ ਦਾ ਗਣਿਤ ਕੀਤਾ ਜਾਂਦਾ ਪੰਜਾਬ ਦੇ ਵਿੱਚ ਬੀਜੇਪੀ ਨੂੰ ਇਹਦਾ ਫਾਇਦਾ ਹੋ ਸਕਦਾ। ਤੁਸੀਂ ਕੀ ਸਮਝਦੇ? ਨਹੀਂ, ਇਸ ਤਰ੍ਹਾਂ ਦਾ ਕੋਈ ਗਣਿਤ ਨਹੀਂ ਹੈ। ਹਾਂ, ਇਹ ਹੋ ਸਕਦਾ ਹੈ ਕਿ ਸਾਡੇ ਆਉਣ ਤੋਂ ਪਹਿਲਾਂ ਆਮ ਆਦਮੀ ਦਾ ਪਲੜਾ ਭਾਰੀ ਹੋਵੇ, ਹੁਣ ਉਹਨਾਂ ਨੂੰ ਨੁਕਸਾਨ ਹੋ ਗਿਆ, ਲੇਕਿਨ ਬੀਜੇਪੀ ਦੇ ਕਿਸੇ ਪਾਸੇ ਹੈ ਹੀ ਨਹੀਂ, ਬੀਜੇਪੀ ਦੇ ਕਿਸੇ ਲਾਈਨ 'ਚ ਹੀ ਨਹੀਂ ਹੈ। ਬੀਜੇਪੀ ਨੂੰ ਫਾਇਦਾ ਕਿਵੇਂ ਹੋਏਗਾ? ABC ਨੂੰ ਕਿਸੇ ਨੂੰ ਫਾਇਦਾ ਨੁਕਸਾਨ। ਦੂਜੀ ਚੀਜ਼ ਇਹ ਹੈ ਕਿ ਅਸੀਂ ਉਸ ਚੀਜ਼ ਨੂੰ ਸੋਚ ਕੇ ਨਹੀਂ ਚੱਲ ਸਕਦੇ, ਕਿਹਦਾ ਫਾਇਦਾ ਹੋਏਗਾ, ਕਿਹਦਾ ਨੁਕਸਾਨ ਹੋਏਗਾ। ਸਾਡਾ ਤਾਂ ਕੋਈ ਵੀ ਨਹੀਂ ਹੈ। ਜ਼ਿਆਦਾਤਰ ਵੋਟਾਂ ਪਿਛਲੀ ਵਾਰ 250, 750, 1000, 1200 ਵੋਟਾਂ ਦੇ ਕੈਂਡੀਡੇਟ ਦਿੱਤੇ ਸੀ ਆਮ ਆਦਮੀ ਪਾਰਟੀ। ਹਾਂ, ਇਸ ਵਾਰ ਜੇ ਤੁਸੀਂ 2-2, 5-5 ਹਜ਼ਾਰ ਵੀ ਹਰ ਹਲਕੇ 'ਚ ਤੁਸੀਂ ਕੱਟ ਦਿੰਦੇ ਹੋ ਤਾਂ ਇਸ ਦਾ ਫਾਇਦਾ ਕਿਉਂਕਿ ਬੀਜੇਪੀ ਨੂੰ ਜਾਂ ਸਕਦੇ। ਨਹੀਂ ਨਹੀਂ ਨਹੀਂ, ਬੀਜੇਪੀ ਨੂੰ, ਅਕਾਲੀ ਦਲ ਨੂੰ ਫਾਇਦੇ ਦੀ ਗੱਲ ਨਹੀਂ ਹੈ। ਫਾਇਦਾ ਉਹਨਾਂ ਨੂੰ ਨਹੀਂ ਹੋਣਾ, ਆਮ ਆਦਮੀ ਪਾਰਟੀ ਨੂੰ ਜ਼ਰੂਰ ਨੁਕਸਾਨ ਹੋ ਸਕਦਾ ਹੈ। ਠੀਕ ਹੈ, ਨਾਲੇ ਅਸੀਂ ਖੁਦ ਜਿੱਤਣ ਵਾਸਤੇ ਲੜ ਰਹੇ ਹਾਂ। ਸਾਡੇ ਕੋਲ ਕਿਸਾਨਾਂ ਦਾ ਕੈਡਰ ਹੈ, ਜਿੱਡਾ ਕੈਡਰ ਹੁਣ ਸਾਡੇ ਕੋਲ ਹੈ, ਜਿਹੜੇ ਸੰਘਰਸ਼ ਚੋਂ ਕਿਸਾਨ ਟ੍ਰੇਨਡ ਹੋ ਕੇ ਆਏ ਨੇ, ਉਹਦਾ ਕੈਡਰ ਤਾਂ ਕਿਸੇ ਪਾਰਟੀ ਕੋਲ ਵੀ ਨਹੀਂ। ਜਦੋਂ ਆਮ ਆਦਮੀ ਪਾਰਟੀ ਆਈ ਸੀ, ਉਹਦੇ ਕੋਲ ਕਿਹੜਾ ਕੈਡਰ ਸੀ? ਜਦੋਂ ਮੈਦਾਨ 'ਚ ਉਤਰਾਂਗੇ ਫੇਰ ਹੀ ਸਾਡੇ ਨਾਲ ਜੁੜਨਗੇ, ਕੈਡਰ ਬਣੂਗਾ ਸਾਡਾ, ਫੇਰ ਹੀ ਅਸੀਂ ਉਹ ਲੜਾਈ ਅੱਗੇ ਲੜ ਸਕਾਂਗੇ। ਉਹ ਲੜਾਈ ਲੜਨ ਵਾਸਤੇ ਅਸੀਂ ਉਤਰੇ ਹਾਂ ਮੈਦਾਨ 'ਚ, ਅਸੀਂ ਬਰਾਬਰ ਦੀ ਧਿਰਾਂ। ਅੱਜ ਜੇ ਲੜਾਈ ਮੰਨੀ ਜਾਂਦੀ ਹੈ ਤਾਂ ਸਾਡੇ ਵਾਲੀ ਪਾਰਟੀ 'ਚ ਤੇ ਆਮ ਆਦਮੀ ਪਾਰਟੀ 'ਚ ਮੰਨੀ ਜਾਂਦੀ ਹੈ। ਫਿਰ ਅਸੀਂ ਕਿਵੇਂ ਕਹਿ ਸਕਦੇ ਆਮ ਆਦਮੀ ਪਾਰਟੀ ਦਾ ਨੁਕਸਾਨ ਤਾਂ ਕਿਸੇ ਦਾ ਕਰਾਂਗੇ ਤਾਂ ਅਸੀਂ ਜਿੱਤਾਂਗੇ ਨਾ, ਕਿਸੇ ਨੂੰ ਤਾਂ ਹਰਾਵਾਂਗੇ। ਅਸੀਂ ਤਾਂ ਸਾਰੇ ਨੂੰ ਹਰਾਉਣ ਵਾਸਤੇ ਮੈਦਾਨ 'ਚ ਆਏ ਹਾਂ, ਅਸੀਂ ਖੁਦ ਜਿੱਤਣ ਵਾਸਤੇ ਮੈਦਾਨ 'ਚ ਆਏ ਹਾਂ। ਅਸੀਂ ਕੋਈ ਕਿਸੇ ਦਾ ਨੁਕਸਾਨ ਜਾਂ ਫਾਇਦਾ ਕਰਨ ਵਾਸਤੇ ਨਹੀਂ ਆਏ। ਇੱਧਰਲੇ ਪਾਸੇ ਇੱਕ ਸਵਾਲ ਹੈ ਜੀ, ਦੱਸੋ। ਤੁਸੀਂ ਕਿਹਾ ਕਿ ਸਾਡੇ ਕੋਲ ਜਿੱਦਾਂ ਕੇਡਰ ਅਸੀਂ ਕੇਡਰ ਪੈਦਾ ਕਰਾਂਗੇ ਜਾਂ ਜਿਹੜਾ ਆਮ ਆਦਮੀ ਪਾਰਟੀ ਨਾਲ ਸਾਡਾ ਮੁਕਾਬਲਾ ਹੈਗਾ। ਜਿਹੜੀ ਤੁਸੀਂ ਕੇਡਰ ਦੀ ਗੱਲ ਕਰੀ ਹੈ, ਜਿਹੜੀਆਂ ਜਥੇਬੰਦੀਆਂ ਕੋਲ ਕੇਡਰ ਆ ਉਹ ਤਾਂ ਤੁਹਾਡੇ ਕਹਿ ਰਹੀਆਂ ਨੇ ਅਸੀਂ ਵਿਰੋਧ ਵੀ ਕਰਾਂਗੇ, ਅਸੀਂ ਸਵਾਲ ਵੀ ਕਰਾਂਗੇ। ਬਿਲਕੁਲ ਨਹੀਂ। ਮੈਨੂੰ ਸਵਾਲ ਕੀਤਾ ਜੀ ਉਹਨੇ, ਕੋਈ ਗੱਲ ਨਹੀਂ, ਬਿਲਕੁਲ ਨਹੀਂ। ਇਹੋ ਜਿਹਾ ਕੋਈ ਮਸਲਾ ਸਾਹਮਣੇ ਨਹੀਂ ਆਇਆ, ਨਾ ਕਿਸੇ ਨੇ ਇਹ ਐਲਾਨ ਕੀਤਾ ਵੀ ਅਸੀਂ ਸਵਾਲ ਕਰਾਂਗੇ ਤੇ ਵਿਰੋਧ ਕਰਾਂਗੇ। ਉਹਨਾਂ ਨੇ ਇਹ ਗੱਲ ਕਹੀ ਹੈ ਵੀ ਉਹਨਾਂ ਵਰਕਰਾਂ ਦੀ ਮਰਜ਼ੀ ਹੈ, ਜਿੱਥੇ ਮਰਜ਼ੀ ਵੋਟ ਪਾ ਸਕਦੇ ਨੇ। ਹਰ ਕਾਂਸਟੀਚੁਐਂਸੀ ਦੇ ਵਿੱਚ 70% ਤੋਂ ਵੱਧ ਅੱਜ ਜਿਹੜੇ ਉੱਠ ਕੇ ਸਾਡੇ ਨਾਲ ਤੁਰੇ ਹੋਏ ਨੇ, ਬਾਕੀ ਵੋਟ ਕਿਸਾਨਾਂ ਨੂੰ ਇਹ ਪਾਉਣਗੇ, ਦੂਜੇ ਪਾਸੇ ਵੋਟ ਨਹੀਂ ਪਾਉਂਦੇ। ਉਹ ਜਾਗਦੀ ਜ਼ਮੀਰ ਵਾਲੇ ਲੋਕ ਨੇ, ਸਾਰੇ ਕਿਤੇ ਨਹੀਂ ਜਾਂਦੇ। ਉਹ ਤਾਂ ਕਹਿੰਦੇ ਜਾ ਕੇ ਤੁਸੀਂ ਦੇਖ ਲਓ, ਇਹਨਾਂ ਨੂੰ ਵਾਪਸ ਸਾਡੇ ਕੋਲ ਦੁਬਾਰਾ ਆਉਣਾ। ਉਹ ਤਾਂ ਕਹਿੰਦੇ ਦੁਬਾਰਾ ਤੁਹਾਡੇ ਤੇ ਭਰੋਸਾ ਨਹੀਂ ਸਤਾਇਆ ਜਾ ਰਿਹਾ, ਤੁਹਾਡੇ ਤੇ ਜੋ ਵੱਡੇ ਕੌਣ ਕਾਡਰ ਆ ਭਰੋਸਾ ਨਹੀਂ ਸਤਾ ਰਹੇ। ਉਹ ਕਹਿੰਦੇ ਅਸੀਂ ਤਜਰਬੇ ਕੀਤੇ ਹੋਏ ਆ, ਫੇਲ ਰਹੇ ਨੇ ਤਜਰਬੇ ਪਹਿਲਾਂ। ਚਲੋ ਹਰ ਇੱਕ ਦੀ ਸੋਚ ਹੁੰਦੀ ਹੈ, ਆਪਣੀ ਸੋਚ ਹੁੰਦੀ ਹੈ। ਕਿਸੇ ਵੀ ਰਿਜ਼ਲਟ ਨੂੰ ਆਪਾਂ ਕਿਸੇ ਟਾਈਮ ਤੋਂ ਪਹਿਲਾਂ ਨਹੀਂ ਲੈ ਸਕਦੇ, ਰਿਜ਼ਲਟ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਤੁਸੀਂ ਵੀ ਇੱਥੇ ਹੋ, ਅਸੀਂ ਵੀ ਇੱਥੇ ਹਾਂ। 10 ਤਰੀਕ ਤੋਂ ਬਾਅਦ ਆਪਾਂ ਐਨਾਲਿਸਿਸ ਕਰ ਲਾਂਗੇ। ਤੁਸੀਂ ਵੋਟ ਦੀ ਚੋਣ ਤੇ ਕੀ ਸੋਚਦੇ ਹੋ? ਕਿਉਂਕਿ ਹੱਲੇ ਵੀ ਐਸਕੇਐਮ ਨੇ ਕਿਹਾ ਲਖੀਮਪੁਰ ਖੀਰੀ 'ਚ ਦੁਬਾਰਾ ਮੋਰਚਾ ਲੱਗ ਸਕਦਾ ਹੈ, ਤੇ ਵੋਟ ਦੀ ਚੋਣ ਦੇ ਨਾਲ ਹੈਗੇ ਹੱਲੇ ਵੀ ਕਿ ਨਹੀਂ? ਇਹ ਵੋਟ ਦੀ ਚੋਣ ਨਾਲ ਹੈਗੇ ਹੋ ਸਹਿਮਤ ਕਿ ਨਹੀਂ ਹੁਣ ਵੀ? ਵੋਟ ਦੀ ਚੋਟ ਨਾਲ, ਤੇ ਵੋਟ ਦੀ ਚੋਟ ਵਾਸਤੇ ਹੀ ਆ ਰਹੇ, ਹੋਰ ਕਾਦੇ ਵਾਸਤੇ ਆ ਰਹੇ ਯਾਰ? ਨਹੀਂ, ਵੋਟ ਦਾ ਬਾਈਕਾਟ ਕੀਤਾ ਸੀ ਤੁਸੀਂ ਬੰਗਾਲ ਦੇ ਵਿੱਚ, ਯੂਪੀ ਦੇ ਵਿੱਚ ਦੁਬਾਰਾ ਲਖੀਮਪੁਰ ਖੀਰੀ ਦਾ ਕਹਿੰਦੇ ਮੋਰਚਾ ਲੱਗੂਗਾ। ਦੇਖੋ, ਇਹ ਡੱਲੇਵਾਲ ਸਾਹਿਬ ਦੀ ਸਟੇਟਮੈਂਟ ਹੈ। ਅਸਲੀ ਗੱਲ ਇਹ ਹੈ ਕਿ ਲਖੀਮਪੁਰ ਖੀਰੀ ਵਾਸਤੇ ਸਾਨੂੰ ਬਹੁਤ ਪਹਿਲਾਂ ਸਟੈਂਡ ਲੈ ਲੈਣਾ ਚਾਹੀਦਾ ਸੀ। ਹੁਣ ਮੇਰੀ ਗੱਲ ਥੋੜੀ ਜਿਹੀ ਤੁਹਾਨੂੰ ਸ਼ਾਇਦ ਦੂਜੀ ਤਰ੍ਹਾਂ ਦੀ ਲੱਗੇਗੀ, ਪਰ ਉੱਥੇ ਤੁਹਾਨੂੰ ਪਤਾ ਹੈ ਜਦੋਂ ਮੈਂ ਪਹਿਲੇ ਦਿਨ ਜਾਣ ਲੱਗਿਆ ਸੀ, ਮੈਨੂੰ ਪਹਿਲੇ ਦਿਨ ਗ੍ਰਿਫਤਾਰ ਕਰ ਲਿਆ ਸੀ। ਜਦੋਂ ਫਿਰ ਜਾਣ ਲੱਗਿਆ ਸੀ, ਫਿਰ ਮੈਨੂੰ ਰਸਤੇ 'ਚ ਰਾਤ ਨੂੰ 1 ਵਜੇ ਰੋਕ ਲਿਆ ਸੀ। ਰਾਤ ਨੂੰ ਭੱਜ ਕੇ ਉਹਨਾਂ ਤੋਂ ਜੰਗਲਾਂ 'ਚ ਨੂੰ ਹੋ ਕੇ ਉੱਥੇ ਪਹੁੰਚਿਆ ਸੀ। ਇਹ ਬਹੁਤ ਪਹਿਲਾਂ ਲੱਗ ਜਾਣਾ ਚਾਹੀਦਾ ਸੀ। ਬੜੇ ਦੁੱਖ ਦੀ ਗੱਲ ਹੈ ਕਿ ਸਾਡੇ ਬੰਦੇ ਉੱਥੇ ਗ੍ਰਿਫਤਾਰ ਕਰ ਰਹੇ ਨੇ ਤੇ ਜਿਹੜਾ ਐਸਕੇਐਮ ਹੈ ਉਹ ਚੁੱਪ ਹੈ। ਉਹਨੂੰ ਜਿਹੜਾ ਸਟੈਂਡ ਲੈਣਾ ਚਾਹੀਦਾ ਸੀ ਉਹ ਨਹੀਂ ਲਿਆ। 2 ਬੰਦੇ ਜਿੱਦਣ ਗ੍ਰਿਫਤਾਰ ਕੀਤੇ ਸੀ, ਸਾਨੂੰ ਉਸੇ ਦਿਨ ਸਟੈਂਡ ਲੈਣਾ ਬਣਦਾ ਸੀ। ਅਸੀਂ ਰੱਖ ਚੁੱਕੇ ਆ ਆਪਣੇ ਮੀਟਿੰਗਾਂ ਦੇ ਵਿੱਚ ਇਹ ਗੱਲਾਂ। ਹੁਣ ਵੀ 15 ਤਰੀਕ ਨੂੰ ਬੜੇ ਜ਼ੋਰਦਾਰ ਨਾਲ ਤਰੀਕੇ ਨਾਲ ਮੈਂ ਹੀ ਉਹ ਗੱਲ ਸਭ ਤੋਂ ਅੱਗੇ ਹੋ ਕੇ ਰੱਖੀ ਸੀ, ਤੇ ਤਾਂ ਜਾ ਕੇ ਫੈਸਲਾ ਹੋਇਆ ਕਿ ਉੱਥੇ ਮੋਰਚਾ ਲੱਗ ਸਕਦਾ ਹੈ। ਜੇ ਮੋਰਚਾ ਲੱਗਿਆ ਤੇ ਅਸੀਂ ਨਾਲ ਜਾਵਾਂਗੇ, ਨਾਲ ਨਹੀਂ ਜਾਵਾਂਗੇ, ਅੱਗੇ ਹੋ ਕੇ ਲੜਾਂਗੇ। ਰੂਨੀ ਸਾਹਿਬ ਸਵਾਲ ਆ, ਤੁਹਾਡਾ ਜਿੱਥੇ ਟੈਂਟ ਲੱਗਿਆ ਸੀ ਮੋਰਚੇ, ਉਹਦੇ ਤੇ ਇਹ ਸੀ ਕਿ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਟੈਂਟ ਸੀ, ਜਿਹੜਾ ਸ਼੍ਰੋਮਣੀ ਕਮੇਟੀ ਦਾ ਟੈਂਟ ਸੀ, ਉਹਦੇ ਨਾਲ ਸਾਂਝਾ ਟੈਂਟ ਜਿਹੜਾ ਆ ਉਹ ਕਿਹਾ ਜਾਂਦਾ ਸੀ ਕਿ ਚੜੂਨੀ ਸਾਹਿਬ ਦਾ ਆ। ਮੇਰਾ ਸਵਾਲ ਪੂਰਾ ਸੁਣ ਲਿਓ।
ਉਹਦੇ ਵਿੱਚ ਇਹ ਵੀ ਗੱਲ ਕਹੀ ਜਾਂਦੀ ਸੀ ਕਿ ਜਿਹੜਾ ਹਰਿਆਣੇ ਚ ਬਾਣੇ ਤੋਂ ਕਾਡਰ ਆ, ਜੜੂਨੀ ਕਾਡਰ ਆ ਜਿਹੜਾ, ਉਹ ਸਾਰਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਪੋਲੀਟੀਕਲ ਕਾਡਰ ਵੀ ਆ। ਤਾਂ ਇਹ ਇਲਜ਼ਾਮ ਅੱਜ ਕਿਤੇ ਨਾ ਕਿਤੇ ਹਵਾਵਾਂ ਚ ਆ ਰਿਹਾ ਹੈ ਕਿ ਕਿਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੁਹਾਨੂੰ ਆਪਣੇ ਫਾਇਦੇ ਲਈ ਪਲਾਟ ਤੇ ਨਹੀਂ ਕਰਾ ਰਹੀ ਪੰਜਾਬ ਦੀ ਸਿਆਸਤ 'ਚ। ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਉਹਨਾਂ ਦਾ ਤੇ ਸਾਡਾ ਕੋਈ ਟੈਂਟ ਸਾਂਝਾ ਨਹੀਂ ਸੀ। ਇਹ ਬਿਲਕੁਲ ਗਲਤ ਰਿਪੋਰਟ ਹੈ। ਹਾਂ, ਜਿਹੜੀ ਤੁਸੀਂ ਕਿੱਲ ਕੀਤੀ ਵੀ ਜਿਹੜੇ ਅੰਬਾਲੇ ਤੋਂ ਬੰਦੇ ਲੱਗੇ ਸੀ ਉਹ ਉਹਨਾਂ ਦੇ ਕਾਡਰ ਦੇ ਹੋ ਸਕਦੇ ਨੇ, ਉਹ ਅਸੀਂ ਕਿਨਾਰੇ ਕਰਤੇ, ਉਹਨਾਂ ਨੂੰ ਅਸੀਂ ਬਾਹਰ ਕਰਤਾ ਯੂਨੀਅਨ 'ਚ। ਉਹਨਾਂ ਨੂੰ ਅਸੀਂ ਆਪਣੀ ਯੂਨੀਅਨ ਤੋਂ ਬਾਹਰ ਕਰਤਾ ਜਦੋਂ ਸਾਨੂੰ ਇਹ ਪਤਾ ਲੱਗਿਆ ਵੀ ਉਹਨਾਂ ਦੇ ਨਾਲ ਇਹਨਾਂ ਦਾ ਕੋਈ ਤਾਲੁਕਾਤ ਹੈ। ਹਾਲਾਂਕਿ ਉਹਨੇ ਪੂਰੇ ਅੰਦੋਲਨ ਦੇ ਵਿੱਚ ਕਿਤੇ ਇਸ ਤਰ੍ਹਾਂ ਦਾ ਸ਼ੋਅ ਕੀਤਾ ਨਹੀਂ, ਪਰ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਉਹਨਾਂ ਨੂੰ ਬਾਹਰ ਕਰਤਾ। ਸਰ, ਡੇਰਾਵਾਦ ਦੀ ਸਿਆਸਤ ਨੂੰ ਕਿਵੇਂ ਵੇਖਦੇ ਹੋ? ਬੜੇ ਲੀਡਰ ਨੇ ਡੇਰਿਆਂ 'ਚ ਜਾਣਾ ਸ਼ੁਰੂ ਕਰ ਗਏ ਨੇ। ਤੁਸੀਂ ਮਾਲਵੇ, ਤੁਹਾਡੇ ਕੋਲ ਬਹੁਤ ਵੱਡਾ ਕਾਡਰ, ਤੁਸੀਂ ਕਹਿ ਰਹੇ ਸਾਡੇ ਕੋਲ ਕਿਸਾਨਾਂ ਦਾ ਹੈਗਾ, ਉਹਨਾਂ ਦਾ ਸੰਬੰਧ ਵੀ ਕਿਤੇ ਨਾ ਕਿਤੇ ਰਿਸ਼ਤਾ ਜ਼ਰੂਰ ਰੱਖਦੇ ਡੇਰਿਆਂ ਦੇ ਨਾਲ। ਉਹ ਸਿਆਸਤ ਨੂੰ ਹੁਣ ਕਿਵੇਂ ਦੇਖਦੇ ਹੋ? ਜਾਓਗੇ ਤੁਸੀਂ ਵੀ ਇਹ ਧਾਰਮਿਕ ਸਥਾਨਾਂ ਤੇ, ਇਸ ਨੂੰ ਵਰਤੋਗੇ ਜਾਂ ਕਿਵੇਂ? ਆ ਦੱਸੋ ਜੀ ਆਪ। ਦੇਖੋ ਜੀ, ਗੱਲ ਇਹ ਹੈ, ਸਾਡਾ ਕਿਸੇ ਡੇਰੇ ਨਾਲ ਵਿਰੋਧ ਨਹੀਂ ਹੈ। ਜਿਹੜਾ ਕੋਈ ਜਿੱਥੇ ਜੁੜਿਆ ਹੈ ਸਾਨੂੰ ਉਹਦੇ ਨਾਲ ਇਤਰਾਜ਼ ਵੀ ਕੋਈ ਨਹੀਂ ਹੈ। ਜਿਹੜਾ ਸਾਡੀ ਮਦਦ ਕਰਨੀ ਚਾਹੁੰਦਾ ਹੈ ਉਹਦੇ ਨਾਲ ਵੀ ਸਾਨੂੰ ਕੋਈ ਇਤਰਾਜ਼ ਨਹੀਂ। ਜਾਓਗੇ ਦਾ ਮਤਲਬ ਅਸੀਂ ਦੇਖੋ, ਨਹੀਂ ਉਹ ਨਹੀਂ ਗੱਲ ਹੈ। ਅਜੇ ਸਾਡੇ ਕੋਲ ਕੋਈ ਪ੍ਰਪੋਜ਼ਲ ਨਹੀਂ, ਸਾਡੇ ਕੋਲ ਕਿਸ ਤਰ੍ਹਾਂ ਦਾ ਆਇਆ ਨਹੀਂ, ਪਰ ਅਸੀਂ ਕਿਸੇ ਵੀ ਗੱਲ ਨੂੰ ਪੋਲਿਟਿਕਸ ਦੇ ਵਿੱਚ ਡਰਾਈ ਵੀ ਨਹੀਂ ਕਰਦੇ। ਪਰ ਇਹ ਵੀ ਨਹੀਂ ਹੈ ਵੀ ਸਾਡਾ ਕੋਈ ਪਲਾਨ ਹੈ। ਅਸੀਂ ਇੱਕ ਮਿੰਟ ਸੁਣੋ, ਇੱਕ ਮਿੰਟ ਸੁਣੋ, ਤੁਸੀਂ ਉਹਦੇ ਲਈ ਵੀ ਰਾਹ ਖੁੱਲਾ ਰੱਖ ਅਸੀਂ ਇੱਕ ਮਿੰਟ, ਨਹੀਂ ਨਹੀਂ ਇੱਕ ਮਿੰਟ, ਅਸੀਂ ਮੈਂ ਉਹਦੇ ਪਰ ਰਾਸਤੇ ਰਾਹ ਨਹੀਂ ਖੁੱਲਾ ਰੱਖਿਆ। ਮੇਰੇ ਸਵਾਲ ਦਾ ਤੁਸੀਂ ਜਵਾਬ ਚੰਗੀ ਤਰ੍ਹਾਂ ਸੁਣਿਆ ਨਹੀਂ। ਮੈਨੂੰ ਲੱਗਦਾ ਹੈ ਧਿਆਨ ਤੁਹਾਡਾ ਕਿਤੇ ਹੋਰ ਚਲਿਆ ਗਿਆ ਹੋਣਾ। ਮੈਂ ਇਹੀ ਗੱਲ, ਮੈਂ ਦੁਬਾਰਾ ਤੁਹਾਨੂੰ ਗੱਲ ਕਹਿ ਦਿੰਦਾ, ਜਿਹੜਾ ਬੰਦਾ, ਇਹ ਵੀ ਇੱਕ ਧਰਮ ਯੁੱਧ ਹੈ, ਇਹਦੇ ਵਿੱਚ ਸਾਡੀ ਸਪੋਰਟ ਕਰਨੀ ਚਾਹੁੰਦਾ ਹੈ, ਉਹ ਕੋਈ ਵੀ ਕਿਸਾਨ ਹੈ, ਕਿਸੇ ਨਾਲ ਸੰਬੰਧ ਰੱਖਦਾ ਹੋਵੇ, ਉਹਨੂੰ ਅਸੀਂ ਕਿਸੇ ਨੂੰ ਇਹ ਨਹੀਂ ਕਹਾਂਗੇ ਸਾਡੀ ਉਹ ਨਾ ਕਰੋ। ਸਵਾਲ ਨਹੀਂ ਸੁਣਿਆ, ਅਸੀਂ ਕਿਹਾ ਤੁਸੀਂ ਜਾਓਗੇ ਜਾਂ ਬਿਲਕੁਲ, ਮੈਂ ਤੁਹਾਨੂੰ ਕਹਤਾ ਵੀ ਸਾਡੀ ਕੋਈ ਪ੍ਰਪੋਜ਼ਲ ਨਹੀਂ। ਤੁਹਾਡੇ ਨਾਲ ਤੁਸੀਂ ਚਿਹਰਾ ਲਿਆਂਦਾ ਹੈ, ਉਹ ਬਤੌਰ ਅਸੀਂ ਕਹਿ ਦਈਏ ਵੀ ਸਿੱਖ ਪੱਤਰਕਾਰ ਤਾਂ ਹੈਗੇ ਨੇ, ਸਿੱਖ ਨੁਮਾਇੰਦੇ ਵਜੋਂ ਵੀ ਜਾਣੇ ਜਾਂਦੇ ਨੇ ਇੱਕ ਬਹੁਤ। ਮਖੂ ਸਾਹਿਬ, ਤੁਸੀਂ ਜੇਕਰ ਇਹ ਜਾਂਦੇ ਨੇ ਡੇਰਿਆਂ ਦੀ ਸਿਆਸਤ ਕਰਦੇ ਨੇ, ਤੁਸੀਂ ਵਿਰੋਧ ਕਰੋਗੇ ਕਿ ਨਹੀਂ? ਯਾਰ ਇਹ ਕੋਈ ਸਵਾਲ ਹੋਇਆ? ਜਦੋਂ ਅਸੀਂ ਕਿਹਾ ਹੀ ਨਹੀਂ ਵੀ ਅਸੀਂ ਜਾ ਰਹੇ ਆ, ਐਵੇਂ ਸਟੱਲੇ ਨਾ ਮਾਰੋ ਯਾਰ। ਤੁਸੀਂ ਤਾਂ ਸਾਡਾ ਉਹਨਾਂ ਨਾਲ ਵਿਰੋਧ ਪੈਦਾ ਕਰਨਾ ਚਾਹੁੰਦੇ ਹੋ। ਸਾਡਾ, ਮੇਰੀ ਗੱਲ ਸੁਣੋ, ਅਸੀਂ ਨਿਰਪੱਖ ਹੋ ਕੇ ਅਸੀਂ ਲੜ ਰਹੇ ਹਾਂ। ਕਿਸੇ ਧਰਮ ਨਾਲ, ਕਿਸੇ ਉਸ ਨਾਲ ਸਾਡਾ ਕੋਈ ਉਹ ਨਹੀਂ ਹੈ। ਨਾ ਕੋਈ ਅਸੀਂ ਕਿਸੇ ਨੂੰ ਰਿਜੈਕਟ ਕਰਦੇ ਹਾਂ, ਨਾ ਅਸੀਂ ਕਿਸੇ ਨੂੰ ਉਹ ਕਰਦੇ ਹਾਂ। ਅਸੀਂ ਤਾਂ ਕਹਿੰਦੇ ਵੀ ਹਰ ਇੱਕ ਦੀ ਮਰਜ਼ੀ ਹੈ। ਅਸੀਂ ਇਹ ਕਹਿ ਕੇ ਚੱਲੇ ਆਜ਼ਾਦ ਦੇਸ਼ ਹੈ, ਇੱਥੇ ਕੋਈ ਕਿਸੇ ਨੂੰ ਮੰਨ ਸਕਦਾ, ਕਿਸੇ ਦੀ ਸਪੋਰਟ ਕਰ ਸਕਦਾ। ਅਸੀਂ ਇਹਦੇ ਨਾਲ ਕੋਈ ਉਹ ਨਹੀਂ ਰੱਖਦੇ, ਵਾਸਤਾ ਨਹੀਂ ਰੱਖਦੇ। ਅਸੀਂ ਇਹ ਕਹਿ ਕੇ ਚੱਲੇ ਆ, ਸਾਡਾ ਸੰਗਠਨ ਧਰਮ ਨਿਰਪੇਖ ਰਹੇਗਾ, ਜਾਤੀ ਨਿਰਪੇਖ ਰਹੇਗਾ। ਇੱਥੇ ਮਾਨੁਸ ਕੀ ਜਾਤ ਸਭ ਹੈ, ਇੱਕ ਹੈ ਪਹਿਚਾਨ ਵੋ ਵਾਲੀ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਉਹਦੇ ਹਿਸਾਬ ਨਾਲ ਜਿਹੜਾ ਹੈ ਆਪਾਂ ਸਾਰਿਆਂ ਨੂੰ ਮਾਨਵ ਦ੍ਰਿਸ਼ਟੀ ਨਾਲ ਦੇਖਾਂਗੇ। ਚੰਡੀ ਸਾਹਿਬ, ਤੁਸੀਂ ਥੋੜੇ ਦਿਨ ਪਹਿਲਾਂ ਕਿਹਾ ਤੁਸੀਂ ਹਰਿਆਣੇ ਤੋਂ ਵੀ ਬਿਲੋਂਗ ਕਰਦੇ ਹੋ, ਪੰਜਾਬ ਤੋਂ ਵੀ ਬਿਲੋਂਗ ਕਰਦੇ ਹੋ। ਕਈ ਮੁੱਦੇ ਇਹੋ ਜਿਹੇ ਨੇ ਜਿਹੜੇ ਪੰਜਾਬ ਤੇ ਹਰਿਆਣਾ ਦੋਨਾਂ ਨੂੰ ਲਿੰਕ ਕਰਦੇ ਨੇ, ਭਾਵੇਂ ਉਹ SYL ਦਾ ਮੁੱਦਾ ਹੋ, ਚੰਡੀਗੜ੍ਹ ਦੇ ਉੱਤੇ ਹੱਕ ਦਾ ਮੁੱਦਾ ਹੋ, 에ਅਰਪੋਰਟ ਦਾ ਮੁੱਦਾ ਹੋ। ਹੁਣ ਤੁਹਾਡਾ SYL ਤੇ ਕੀ ਸਟੈਂਡ ਹੈ? ਹੁਣੇ ਹੀ ਹੱਲ ਕਰਵਾਓਗੇ ਸਾਡੇ ਤੋਂ? ਨਹੀਂ, ਫਿਰ ਵੀ ਅਜੇ ਤੇ ਜਦੋਂ ਅਜੇ ਪਹਿਲਾਂ ਹਰਿਆਣੇ ਦੇ ਕਬਜ਼ੇ ਆ ਚੁੱਕੇ ਹੋਏ। ਮੈਨੂੰ ਤੁਸੀਂ ਇਹ ਗੱਲ ਦੱਸੋ, ਪਰਮਾਤਮਾ ਨੇ ਸਮੁੰਦਰ ਤੋਂ ਪਾਣੀ ਚੱਕਿਆ, ਆਰਓ ਤੋਂ ਜ਼ਿਆਦਾ ਸ਼ੁੱਧ ਕੀਤਾ, ਪਹਾੜ ਤੇ ਲਿਆ ਕੇ ਛੱਡਿਆ, ਉਹ ਪਾਣੀ ਵਾਪਸ ਲੱਖਾਂ ਏਕੜ ਜ਼ਮੀਨ ਨੂੰ ਤਬਾਹ ਕਰਦਾ ਹੋਇਆ, ਹਜ਼ਾਰਾਂ ਬੰਦਿਆਂ ਨੂੰ ਮਾਰਦਾ ਹੋਇਆ ਵਾਪਸ ਸਮੁੰਦਰ ਦੇ ਵਿੱਚ ਚਲਾ ਗਿਆ। ਅਸੀਂ ਬੰਨਿਆ ਉਹਨੂੰ? ਸਾਡਾ ਪਾਣੀ ਪਤਾਲ ਦੇ ਵਿੱਚ ਚਲਾ ਗਿਆ ਹੈ, ਜ਼ਹਿਰੀਲਾ ਬਣ ਗਿਆ ਹੈ। ਦੂਜੇ ਪਾਸੇ ਉਹੀ ਪਾਣੀ ਸਾਡੀ ਫਸਲਾਂ ਮਾਰਦਾ ਹੈ। ਉਸੇ ਪਾਣੀ ਨਾਲ ਸਾਡੀ ਫਸਲ ਮਰੀ, ਸ਼ੁੱਧ ਪਾਣੀ ਨਾਲ। ਅਸੀਂ ਬੰਨਿਆ ਉਹਨੂੰ? ਕਿਉਂ ਉਸ ਚੀਜ਼ ਤੇ ਬਜਟ ਖਰਚ ਨਹੀਂ ਕੀਤਾ? ਪਹਿਲੀ ਪੰਚਵਰਸ਼ੀਆ ਯੋਜਨਾ ਦੇ ਵਿੱਚ ਖੇਤੀ ਤੇ 14% ਖਰਚ ਹੈ ਸੈਂਟਰ ਗਵਰਨਮੈਂਟ ਦਾ, ਹੁਣ 1% ਤੋਂ ਵੀ ਘੱਟ ਹੈ। ਸਾਨੂੰ ਮਾਰਿਆ ਕਿਹਨੇ? ਉਸ ਚੀਜ਼ ਨੂੰ ਬਚਾਉਣ ਦੀ ਲੋੜ ਹੈ। ਅਸੀਂ ਜੇ ਇੰਨੀ ਇੱਥੇ ਬਾਰਿਸ਼ ਹੈ, ਜੇ ਆਪਾਂ ਉਸ ਪਾਣੀ ਨੂੰ ਬੰਨ੍ਹ ਲਈਏ, ਉਸ ਪਾਣੀ ਨੂੰ ਸਿੰਚਾਈ ਵਾਸਤੇ ਦਈਏ, ਸਾਨੂੰ ਇੱਕ ਘੁੱਟ ਪਾਣੀ ਵੀ ਥੱਲਿਓਂ ਨਹੀਂ ਕੱਢਣਾ ਪੈਂਦਾ। ਅਸੀਂ ਉਸ ਪਾਸੇ ਧਿਆਨ ਨਹੀਂ ਦਿੰਦੇ, ਅਸੀਂ ਲੜਨ ਪਾਸੇ ਧਿਆਨ ਦੇਵਾਂਗੇ। ਅਸੀਂ ਬੰਨੀਏ ਤਾਂ ਸਹੀ, ਹਰਿਆਣਾ ਸਰਕਾਰ ਨੇ ਨਹੀਂ ਬੰਨਿਆ। ਉੱਥੇ ਜਾ ਕੇ ਹਾਲ ਦੇਖ ਲਿਓ, ਯੂਪੀ ਦਾ ਹਾਲ ਦੇਖ ਲਿਓ, ਕਿੰਨੇ ਲੱਖਾਂ ਏਕੜ ਜ਼ਮੀਨ ਉੱਥੇ ਤਬਾਹ ਹੁੰਦੀ ਹੈ, ਕੀ ਉੱਥੇ ਹਾਲ ਹੁੰਦਾ ਹੈ।
ਸਵਾਲ ਉਸ ਚੀਜ਼ ਦਾ ਨਹੀਂ, ਡਿਸਪਿਊਟਡ ਸਵਾਲ ਕਿਉਂ ਕਰਦੇ ਹੋ? ਮੈਂ ਇਹ ਕਹਿ ਰਿਹਾ ਵਾਂ ਕਿ ਆਪਾਂ ਜੇ ਉਸ ਪਾਣੀ ਨੂੰ ਬੰਨੀਏ ਜਿਹੜਾ ਰੱਬ ਨੇ ਦਿੱਤਾ ਹੈ, ਉਸ ਪਾਣੀ ਨੂੰ ਜੇ ਬੰਨੀਏ, ਸਾਨੂੰ ਕਿਸੇ ਦੀ ਨਾ ਝਗੜਾ ਕਰਨ ਦੀ ਲੋੜ ਹੀ ਨਹੀਂ ਹੈ। ਸਾਡੇ ਕੋਲ ਤੇ ਹਰਿਆਣੇ 'ਚ ਵੀ ਪਾਣੀ ਫਾਲਤੂ, ਉਹਨੂੰ ਮੰਗਣ ਦੀ ਲੋੜ ਨਹੀਂ ਹੈ। ਪੰਜਾਬ 'ਚ ਵੀ ਫਾਲਤੂ, ਉਹਨੂੰ ਦੇਣ ਦੀ ਲੋੜ ਨਹੀਂ ਹੈ। ਸਾਡੇ ਕੋਲ ਪਾਣੀ ਫਾਲਤੂ ਹੈ। ਆਪਾਂ ਉਸ ਚੀਜ਼ ਤੇ ਆਪਾਂ ਗਏ ਹੀ ਨਹੀਂ। ਇਹ ਰਾਜਨੀਤਿਕ ਮੁੱਦੇ ਨੇ। ਆਪਾਂ ਚੰਡੀਗੜ੍ਹ ਲੈ ਕੇ ਰਹਾਂਗੇ, ਆਪਾਂ ਚੰਡੀਗੜ੍ਹ ਛੋੜਦੇ ਨਹੀਂ। ਕੀ ਚੰਡੀਗੜ੍ਹ ਭੱਜ ਗਈ ਜੀ ਕਿਤੇ? ਇੱਥੇ ਹੀ ਜਿੱਦਣ ਦੀ ਸ਼ੁਰੂ ਹੋਈ ਅੱਜ ਤੱਕ ਲੜਾਈ ਨਹੀਂ ਮੁੱਕੀ। ਇਹੀ SYL ਦਾ ਮੁੱਦਾ ਹੈ। ਤੁਸੀਂ ਰਾਜਨੀਤਿਕ ਮੁੱਦੇ ਨਹੀਂ, ਤੁਸੀਂ ਰਾਜਨੀਤੀ ਕਰ ਰਹੇ ਹੋ ਪੰਜਾਬ। ਰਾਜਨੀਤਿਕ ਮੁੱਦੇ ਨਹੀਂ ਹੈ ਇਹ। ਰਾਜਨੀਤੀ ਦੇ ਝਗੜੇ ਕਰਵਾਏ, ਜਾਤਾਂ ਦੇ ਝਗੜੇ। ਸਾਡੇ ਰਾਜਨੀਤੀ ਹੈ ਕੀ? ਆਪਾਂ ਰਾਜਨੀਤੀ ਦੇ ਅਰਥ ਭੁੱਲ ਗਏ। ਇੱਥੇ ਧਰਮ ਦੇ ਨਾਂ ਤੇ ਰਾਜਨੀਤੀ, ਜਾਤੀ ਦੇ ਨਾਂ ਤੇ ਰਾਜਨੀਤੀ, ਵਰਗ ਦੇ ਨਾਂ ਤੇ ਰਾਜਨੀਤੀ, ਇਲਾਕੇ ਦੇ ਨਾਂ ਤੇ ਰਾਜਨੀਤੀ, ਇਹ ਰਾਜਨੀਤਿਕ ਮੁੱਦੇ ਨੇ। ਇਹ ਮਹਾਪਾਪ ਹੈ। ਰਾਜਨੀਤਿਕ ਮੁੱਦੇ ਨਹੀਂ ਹੈ, ਮਹਾਪਾਪ ਹੈ। ਇੱਥੇ ਜਾਤ ਨੂੰ ਜਾਤ ਦੇ ਨਾਲ ਲੜਵਾ ਕੇ, ਮੈਂ ਤੁਹਾਨੂੰ ਦਿਖਾਵਾਂ ਹਰਿਆਣੇ 'ਚ ਜਾਟਾਂ ਨੂੰ ਗਾਲਾਂ ਕੱਢ ਕੇ ਉਹ ਬਣ ਰਹੇ ਨੇ, ਜਾਟ ਦੂਜਿਆਂ ਨੂੰ ਗਾਲਾਂ ਕੱਢ ਕੇ ਹੀਰੋ ਬਣ ਰਹੇ ਨੇ। ਇਹ ਰਾਜਨੀਤੀ ਹੈ। ਫਿਰ ਸੰਯੁਕਤ ਸੰਘਰਸ਼ ਪਾਰਟੀ ਹੈ ਜਿਹੜੀ, ਉਹਦੇ ਰਾਜਨੀਤਿਕ ਮੁੱਦਿਆਂ 'ਚ ਨਾ ਚੰਡੀਗੜ੍ਹ ਦਾ ਮੁੱਦਾ, ਉਹ ਭਰਾ, ਨਾ ਪੰਜਾਬ ਦੇ ਪਾਣੀ ਦਾ ਮੁੱਦਾ ਆਉਂਦਾ। ਅਸੀਂ ਤੁਹਾਡੇ ਤੋਂ ਉਲਝਦੇ ਨਹੀਂ, ਤੁਸੀਂ ਉਲਝਾਈ ਜਾਓ। ਅਸੀਂ ਉਲਝਦੇ ਨਹੀਂ ਤੁਹਾਡੇ ਤੋਂ। ਚਲੋ ਠੀਕ ਹੈ, ਫਤਿਹ ਕਰੋ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ। ਇਹ ਕਹਿ ਸਕਦੇ ਨੈਗੇਟਿਵ ਰਾਜਨੀਤੀ ਹੈ ਜੀ, ਬਿਲਕੁਲ ਨੈਗੇਟਿਵ ਰਾਜਨੀਤੀ ਨਹੀਂ ਆਹ ਕਰਦੇ। ਦੱਸਤਾ ਜੀ ਇਹਨਾਂ ਨੇ। ਅਸੀਂ ਦੱਸ ਦਿਆ ਕਰੋ ਯਾਰ, ਅਸੀਂ ਨੈਗੇਟਿਵ ਰਾਜਨੀਤੀ ਨਹੀਂ ਕਰਨੀ ਯਾਰ।